ਵਾਹ ਵੀ ਵਾਹ ਯਾਰ, ਆ ਤਾਂ ਬੜਾ ਕਮਾਲ ਕੀਤਾ। ਇੱਕ ਵੀਰ ਕਹਿੰਦਾ ਸੀ ਵੀ ਆ ਜਿਹੜਾ ਖੁੱਡਾ ਨਾ ਸਾਹਮਣੇ ਵਾਲਾ, ਇਹਨੂੰ ਤੁਸੀਂ ਢਾਹ ਕੇ ਸੈਂਟਰ ਦੇ ਵਾਲੀ ਕੰਧ ਜਿਹੜੀ ਕੱਢ ਕੇ, ਠੀਕ ਆ, ਤੇ ਬਤਖਾਂ ਵਾਲਾ ਪਰਲਾ ਖੁੱਡਾ ਤੇ ਆਹ ਖੁੱਡਾ ਇੱਕ ਕਰ ਦਿਓ ਤਾਂ ਕਿ ਵੱਡਾ ਹੋ ਜਾਵੇ। ਅੱਛਾ, ਜਦੋਂ ਇਹ ਆਂਡੇ ਦੇਣਗੇ ਤੇ ਕਿਆ ਨਜ਼ਾਰਾ ਹੋਊਗਾ। ਕਿਥੋਂ ਤੱਕ ਮਗਰਾ ਛੱਡੀ ਤੁਹਾਡਾ ਜਿਹੜਾ ਨਾ ਮਾਰਬਲ ਆ, ਹਾਂਜੀ, ਉਹ ਨੀਵਾਂ ਵਾ, ਤੁਹਾਡਾ ਜਿਹੜਾ ਘਰ ਵਾਲਾ ਉੱਚਾ ਵਾ। ਠੀਕ ਆ। ਇਹਨੂੰ ਤਕਰੀਬਨ ਬਹੁਤਾ ਨਹੀਂ, ਉਹਦੇ ਬਰਾਬਰ ਤੋਂ ਹੋਣਾ ਚਾਹੀਦਾ। ਕਿੰਨੀਆਂ ਰੇੜੀਆਂ ਚੱਕੀਆਂ ਇਹਦੇ ਵਿੱਚ ਕਮ ਸੇ ਕਮ ਵੀ ਤੁਸੀਂ ਜਿਹੜੀਆਂ ਨਾ 10 ਰੇੜੀਆਂ ਚੱਕੋ। ਓਏ ਹੋਏ ਹੋਏ, ਚੱਲ ਵੜ ਜਾ ਵਿੱਚ, ਵੜ ਜਾ, ਨਹੀਂ ਡੁੱਬਦਾ ਬਸ। ਧਿਆਨ ਨਾਲ ਓਏ ਹੋਏ ਧਿਆਨ। ਚਲੋ ਜੀ, ਨਾ ਡ੍ਰੀਮ ਸੀ ਕਿ ਸਾਡੇ ਥੰਮਲਿਆਂ ਨੂੰ, ਸਾਡੇ ਪਿਲਰਾਂ ਨੂੰ ਕਿਦੋਂ ਬਲੈਕ ਟਾਇਲ ਲੱਗੂਗੀ ਐਵੇਂ, ਠੀਕ ਆ। ਸੋ ਮਤਲਬ ਦੇਖਣ ਵਾਲਿਆਂ ਵਾਸਤੇ ਜਾਂ ਅਕਸਰ ਵੀਰਾਂ ਵਾਸਤੇ ਹੋ ਸਕਦਾ ਵੱਡੀ ਗੱਲ ਨਾ ਹੋਵੇ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करदे हां स्टार्ट ते दिखाउने हां तुहानूं अपनी रूटीन कि अपना दिन किहो जिहा रहिंदा ते आपां की करदे हां। व्लॉग देखियो पूरा जी, इंशाल्लाह तुहानूं अच्छा लगेगा, तुहानूं आऊगा मज़ा। ते सब तो पहला मेरे दोस्त, मेरे यार, मेरे भरा, हाँ जी की हाल है? ठीक, तुसी सारे ठीक आ? मेरे सारिਆਂ ਨੂੰ ਸਲਾਮ ਅਲੈਕੁਮ ਐਂਡ ਸਾਰਿਆਂ ਨੂੰ ਥੈਂਕ ਯੂ, ਕਿਉਂਕਿ ਭਾਈ ਮਾਸ਼ਾਅੱਲਾ ਸੈਮ ਸਾਹਿਬ ਕੀ ਹਾਲ ਆ? ਵਲੌਗ ਤੁਹਾਡਾ ਅੱਛਾ ਚੱਲ ਰਿਹਾ ਮਾਸ਼ਾਅੱਲਾ, ਸਾਰੇ ਵੀਰ ਦੇਖ ਰਹੇ ਆ, ਸਪੋਰਟ ਕਰ ਰਹੇ ਆ। 250 260 ਸਬਸਕ੍ਰਾਈਬਰ ਹੋ ਗਏ ਆ, ਮਤਲਬ ਤੁਹਾਡੇ ਨਾਲ ਤੇ ਐਵੇਂ 200-300 ਬੰਦਾ ਜੁੜ ਗਿਆ। ਤੇ ਅੱਛਾ, ਇਦਾਂ 200-300 ਥੋੜਾ ਲੱਗਦਾ, ਜਦੋਂ ਇਦਾਂ 200-300 ਸਾਹਮਣੇ ਕਦੇ ਖੜਾ ਹੋਵੇ ਨਾ ਤੇ ਐਂ ਲੱਗਦਾ ਬੜਾ ਇਕੱਠ ਹੋਇਆ ਵਾ, ਠੀਕ ਆ। ਤੇ ਬੜਾ ਇਕੱਠ ਹੋਇਆ ਜੁੜਿਆ ਵਾ ਹੈ। ਸੋ ਮਾਸ਼ਾਅੱਲਾ ਬੜੀ ਗੱਲ ਆ। ਸਾਰੇ ਵੀਰ ਭਰਾਵਾਂ ਨੇ ਬੜੀ ਸਪੋਰਟ ਕੀਤੀ, ਬੜਾ ਦੇਖਿਆ। ਤੇ ਇਸੇ ਖੁਸ਼ੀ ਦੇ ਵਿੱਚ ਮੈਨੂੰ ਕਹਿੰਦੇ ਅੱਜ ਇਹ ਕਹਿੰਦੇ ਵੀ ਯਾਰ ਤੂੰ ਅੱਜ ਦੀ ਜਿਹੜੀ ਹੈ ਨਾ ਤੈਨੂੰ ਰਿਲੈਕਸੇਸ਼ਨ ਆ ਤੇ ਤੂੰ ਐਨੂੰ ਵੜ ਸਕਦਾ। ਮੈਂ ਕਿਹਾ ਚਲੋ ਯਾਰ, ਕਹਿੰਦੇ ਅਸੀਂ ਛੱਡਣੇ ਆ ਤੇ ਆ ਜਾ। ਮੈਂ ਕਿਹਾ ਚਲੋ ਬਿਸਮਿਲ੍ਲਾ, ਬੜੇ ਦਿਨਾਂ ਬਾਅਦ। ਲਓ ਜੀ, ਸਾਰੇ ਆਪਣੇ ਵਾਲੇ ਜਿਹੜੇ ਆਡੀਅנס ਆ, ਸਾਰੇ ਆਪਣੇ ਵਾਲੇ ਜਿਹੜੇ ਭਰਾ ਵਾ, ਵੇਖੋ ਯਾਰ ਇਹਨਾਂ ਨੇ ਕੀ ਮਾਹੌਲ ਚੱਲ ਬਣਾਇਆ ਮਾਸ਼ਾਅੱਲਾ। ਤੇ ਬੜਾ ਸਾਫ ਸੁਥਰਾਈ ਦਾ ਕੰਮ ਕੀਤਾ ਹੋਇਆ। ਮੈਂ ਕਿਹਾ ਅੱਜ ਤੁਹਾਨੂੰ ਦਿਖਾਈਏ। ਤੇ ਆਹ ਤੇ ਕੰਮ ਯਾਰ ਬੜਾ ਵਾਧੂ ਆ ਹਨਾ। ਪਾਣੀ ਨਿਕਲ ਜਾਂਦਾ ਵਾ, ਕੋਈ ਆਪਸ਼ਨ ਨਜ਼ਰ ਨਹੀਂ ਆ ਰਿਹਾ। ਚਲੋ ਠੰਡਾ ਹੁਣ ਪਾਈ ਜਾਂਦੇ ਰਹਿੰਦੇ ਵਿੱਚ। ਅੱਛਾ, ਵੈਸੇ ਇੱਕ ਗੱਲ ਹੋਰ ਆ ਤੁਸੀਂ ਪੈਪ ਡਾਇਰੈਕਟ ਲਾ ਕੇ ਨਾ ਤੇ ਇਹ ਬੜਾ ਕੰਮ ਕੀਤਾ। ਕਿੰਨੀ ਦੇਰ ਚ ਭਰ ਜਾਂਦਾ ਇਹ? ਬਸ ਅੱਛਾ ਜੀ, ਅੱਧੇ ਘੰਟੇ ਭਰ ਜਾਂਦਾ, ਫਿਰ ਤਾਂ ਕੰਮ ਵਾਰਿਆ। ਨਹੀਂ ਤੇ ਆਹ ਤਾਂ ਬੰਦਾ ਬੜਾ ਕੰਮ ਖਰਾਬ ਹੁੰਦਾ ਵਾ। ਇਹ ਤਾਂ 2-2 3-3 ਘੰਟੇ ਲੱਗਦੇ ਸਾਨੂੰ ਭਰਨ ਵਾਸਤੇ। ਛੱਡੋ ਯਾਰ, ਬਿਸਮਿਲ੍ਲਾ ਕਰੀਏ। ਇਹਨਾਂ ਨੂੰ ਛੱਡ ਯਾਰ ਸਭ ਤੋਂ ਪਹਿਲਾਂ। ਅੱਛਾ, ਇਹ ਛੋਟੀਆਂ ਬੱਤਖਾਂ ਇੱਧਰ ਤਾੜਦੀਆਂ ਹੈ ਨਾ। ਲਓ ਜੀ, ਆ ਜਾਓ, ਦੇ ਦੇਣਗੇ ਆਂਡੇ, ਕੋਈ ਮਸਲਾ ਨਹੀਂ। ਚਲੋ ਸ਼ਾਬਾਸ਼। ਚਲੋ ਜੀ, ਛੱਡੋ। ਲਓ ਜੀ ਮਾਸ਼ਾਅੱਲਾ, ਆਹ ਕੁਕੜੀਆਂ ਸ਼ੁਕੜੀਆਂ ਵਾ, ਇਹ ਹੁਣ ਵਧਾਉਣੀਆਂ ਵਾ ਆਪਾਂ, ਠੀਕ ਆ। ਇਹਨਾਂ ਦੇ ਖੁੱਡੇ ਛੁੱਡੇ ਬਣਾ ਕੇ ਨਾ ਜੱਟੂ ਇਹ ਵਧਾ ਲੈਣੀਆਂ ਵਾ। ਮੈਨੂੰ ਇੱਕ ਬੜਾ ਸ਼ੌਕ ਆ ਯਾਰ, ਇੱਕ ਨਾ ਬੱਚੇ ਹੁੰਦੇ ਉਹ ਰੰਗ ਬਰੰਗੇ ਜਿਹੇ ਨਹੀਂ ਜਿਹੜੇ ਹੁੰਦੇ ਚੂਚੇ, ਜਿੰਨੇ ਦਾ ਵੀ ਆ, ਮੈਂ ਚਾਹੁੰਦਾ ਯਾਰ ਉਹ ਵਾਹਵਾ ਸਾਰੇ ਨਾ ਲੈ ਕੇ ਤੇ ਉਹ ਛੱਡੇ ਜਾਣ। ਲੇਕਿਨ ਮੈਨੂੰ ਇਹ ਪਤਾ ਲੱਗਾ ਕਿ ਉਹ ਯਾਰ ਬਚਦੇ ਨਹੀਂ, ਉਹ ਮਰ ਜਾਂਦੇ ਆ। ਮਤਲਬ ਉਹ ਬਚਦੇ ਨਹੀਂ ਛੇਤੀ ਹੈ ਨਾ, ਮਸ਼ੀਨਾਂ ਦੇ ਕੱਢੇ ਹੁੰਦੇ ਆ ਉਹ, ਤੇ ਤਾਂ ਕਰਕੇ ਨਹੀਂ ਬਚਦੇ। ਕੀ ਕਿਉਂ ਭਾਈ ਇਹ ਲਾਮਾ ਦਵਾਉਣਗੇ ਇਹਨਾਂ ਦੀ ਮੱਖੀ ਝਾਕੀਆਂ ਤੋਂ ਉਹਨਾਂ ਦੀ ਝਾਕੀਆਂ ਸਪਰੇਅ ਕਰਨ ਦਾ ਨਹੀਂ। ਅੱਜ ਨਾ ਛੱਡੀ ਫਿਰ ਇਹਨਾਂ ਨੂੰ ਅੰਦਰ ਹੀ ਪਾ ਦਿਓ, ਇਹਨਾਂ ਨੂੰ ਕੁਛ ਨਾ ਕੁਛ। ਕਬੂਤਰ ਖੋਲੀ ਜ਼ਰਾ। ਵਾਹ ਵੀ ਵਾਹ ਯਾਰ, ਆ ਤਾਂ ਬੜਾ ਕਮਾਲ ਕੀਤਾ। ਇੱਕ ਵੀਰ ਕਹਿੰਦਾ ਸੀ ਵੀ ਆ ਜਿਹੜਾ ਖੁੱਡਾ ਨਾ ਸਾਹਮਣੇ ਵਾਲਾ, ਇਹਨੂੰ ਤੁਸੀਂ ਢਾਹ ਕੇ ਸੈਂਟਰ ਦੇ ਵਾਲੀ ਕੰਧ ਜਿਹੜੀ ਕੱਢ ਕੇ, ਠੀਕ ਆ, ਤੇ ਬਤਖਾਂ ਵਾਲਾ ਪਰਲਾ ਖੁੱਡਾ ਤੇ ਆਹ ਖੁੱਡਾ ਇੱਕ ਕਰ ਦਿਓ ਤਾਂ ਕਿ ਵੱਡਾ ਹੋ ਜਾਵੇ। ਉਦਾਂ ਨਹੀਂ ਹੋਣਾ, ਇਹਨਾਂ ਖੁੱਡਾ ਬਹੁਤਾ ਖੁੱਲਾ ਪੈਣਾ, ਉੱਚਾ ਥੋੜਾ ਰੱਖਣਾ ਪੈਂਦਾ। ਅੱਛਾ ਠੀਕ ਹੈ, ਇਹ ਥੋੜਾ ਜਿਹਾ ਖੁੱਡਾ ਵੱਡਾ ਮਾੜਾ ਮੋਟਾ। ਤੇ ਆ ਵੀ ਛੱਡਣੇ ਆ ਕਿਉਂ? ਇਹਦੇ ਆਲੇ ਕੋਲ ਛੱਡਾਂਗੇ ਨਾ, ਬੱਥਾਂ ਹੀ ਮਾਰਦੀਆਂ ਹਨ। ਅੱਛਾ, ਇਹ ਵੈਸੇ ਬੜਾ ਅੱਛਾ ਕੰਮ ਕੀਤਾ ਹੋਇਆ ਯਾਰ। ਫਿਰ ਢੋਲਾ ਪਿਆ ਨਾ ਮਾਸ਼ਾਅੱਲਾ, ਹੁਣ ਪਤਾ ਲੱਗਣਾ ਵਾ ਬੱਥਾਂ। ਹਾਂ ਹੁਣ ਬੱਥਾਂ ਭਾਈ। ਅੱਛਾ, ਜਦੋਂ ਇਹ ਆਂਡੇ ਦੇਣਗੇ ਤੇ ਕਿਆ ਨਜ਼ਾਰਾ ਹੋਊਗਾ। ਦੇ ਮਾਰ 4.5 ਆਂਡੇ ਤੇ ਆਂਡਾ, ਤਾਂ ਫਿਰ ਕੰਮ ਵਧੀਆ ਹੋਊਗਾ ਹੈ ਇਨਸ਼ਾਅੱਲਾ। ਕਿਉਂਕਿ ਮਾਹੌਲ ਹੁਣ ਬਿਹਤਰ ਹੋ ਗਿਆ ਵਾ, ਉਹਦੇ ਵਿੱਚੋਂ ਨਿਕਲੀਆਂ ਉਸ ਖੁੱਡੇ 'ਚ। ਪਹਿਲਾਂ ਤਾਂ ਸਾਰਿਆਂ ਵੀਰਾਂ ਦਾ ਥੈਂਕ ਯੂ ਜਿਨ੍ਹਾਂ ਨੇ ਭਾਈ ਰੌਲਾ ਪਾਇਆ ਸੀ ਵੀ ਇਹਨਾਂ ਨੂੰ ਕੱਢੋ ਬਾਹਰ, ਕਿਉਂਕਿ
ਜੇ ਨਾ ਰੌਲਾ ਪੈਂਦਾ ਤੇ ਹੋਪਫੁਲੀ ਅਸੀਂ ਨਾ ਕੱਢ ਦੇਣੀ, ਸਿੱਧੀ ਗੱਲ ਆ। ਇਸ ਕਰਕੇ ਸ਼ੁਕਰੀਆ ਯਾਰ। ਇਹ ਇਨਸ਼ਾਅੱਲਾ ਸਭ ਤੋਂ ਪਹਿਲਾਂ ਹੁਣ ਰੈਡੀ ਹੋਣਗੀਆਂ, ਮਤਲਬ 250 ਦਿਨ ਤੋਂ ਪਹਿਲਾਂ ਤੇ ਆਪਾਂ ਹੁਣ ਇਹ ਕਰ ਲਿਆ। ਹੁਣ ਆਪਦੇ ਰੂਟੀਨ ਵੱਲ ਵਧੀਏ, ਸਟਾਰਟ ਕਰੀਏ ਕੰਮ, ਕਿਉਂਕਿ ਕੰਮ ਤੁਹਾਨੂੰ ਪਤਾ ਕਾਫੀ ਸਾਰੇ ਹੁੰਦੇ ਆ। ਸੋ ਉਸ ਤੋਂ ਪਹਿਲਾਂ ਜਿਹੜਾ ਕੰਮ ਆ ਉਹ ਇਸ ਟਾਈਮ ਹੈਗਾ ਸੈਲੇਜ ਵਾਲਾ, ਉਹ ਸਿੱਟੀਏ ਮਾਲ ਨੂੰ, ਮਾਲ ਖਾਵੇ ਆਪਦਾ, ਤੇ ਉਸ ਤੋਂ ਬਾਅਦ ਅਗਲੇ ਕੰਮ ਵੱਲ ਵਧੀਏ। ਹੈ ਕਿਉਂ ਜੱਟੂ ਸਾਹਿਬ? ਹੈ ਚਲੋ ਜੀ, ਘਾਹ ਵੀ ਹਰਾ ਭਰਾ ਹੁੰਦਾ ਜਾਂਦਾ। ਮਾਸ਼ਾਅੱਲਾ ਸ਼ੁਕਰ ਆ ਰੱਬ ਦਾ। ਇਹ ਹੁਣ ਜਿੱਦਾਂ ਹੀ ਥੋੜਾ ਜਿਹਾ ਹੋਇਆ ਨਾ ਸੈਮਿਆ, ਨਾਲ ਹੀ ਆਪਾਂ ਮਸ਼ੀਨ ਲਾ ਦੇਣੀ ਆ। ਇਹ ਤੇ ਨਹੀਂ ਲਾਉਣੀ, ਅਗਲੇ ਪਾਣੀ ਤੇ ਲਾਉਣੀ, ਕਿਉਂਕਿ ਫਿਰ ਬਰਾਬਰ ਹੋ ਜਾਊਗਾ। ਹੁਣ ਲਾਤੀ ਨਾ ਤੇ ਪੂਰਾ ਇਹ ਮਤਲਬ ਚੱਸ ਨਾ ਬਣਿਆ। ਨਹੀਂ ਹਲੇ ਉਹ ਗਿੱਲਾ ਹੈ ਨਾ ਥੋੜਾ ਜਿਹਾ, ਜਿਹੜਾ ਗਿੱਲੀਆਂ ਹੋਣੀਆਂ ਵਾ, ਤੇ ਬਸ ਇੱਕ ਵਾਰੀ ਹਰਾ ਹੋਵੇ ਥੋੜਾ ਜਿਹਾ ਤੇ ਫਿਰ ਇਹਨੂੰ ਲਾਉਨੇ ਆ ਪੂਰੀ ਨੂੰ ਮਸ਼ੀਨ। ਹਾਂ ਤੇ ਇਨਸ਼ਾਅੱਲਾ ਆਪਾਂ ਖੈਰ ਕਰੇਗਾ, ਦੇਖੀ ਤੂੰ ਕਿੱਦਾਂ ਆਉਂਦੀ ਹੈ। ਚਲੋ ਜੀ ਚੁਕਾਓ। ਓਏ ਲੋ ਜੀ ਮਗਰੇ ਚੱਕ ਲਿਆਂਦੇ ਸੀ ਦੋਵਾਂ ਜਣਿਆਂ ਨੂੰ। ਚਲੋ ਸਮੇਂ ਭਾਰ ਮਗਰੇ ਓਏ ਹਰੇ ਦੇ 2 ਸਿੱਟੀਏ ਮਤਲਬ ਇਹ ਹੁੰਦੇ ਫਿੱਟ ਹੋਏ। ਆਜਾ ਮੈਂ ਬਾਅਦ ਚ ਰਲ ਜਾਣਾ ਨਾ, ਇਹ ਨਾਲ ਹੀ ਹਰੇ ਦੇ ਰਲ ਜੂਗਾ ਨਾਲ ਹੀ। ਸੋ ਜੀ ਹਰੇ ਦੇ ਮਗਰੇ ਭਰਦੇ ਆ, ਜਾਂਦੀ ਕਰਦੇ ਵਿੱਚ। ਆਸਰਾ ਬਹੁਤ ਹੈ ਨਾ, ਤਗੜਾ ਵਾ। ਹੈ ਹਾਂ ਗਾਣਾ ਕੱਢਿਆ ਪਹਿਲਾਂ ਚੱਲ ਕੱਢ ਠਾ ਸਾਰੀਆਂ ਉਹ ਧਿਆਨ ਠਾ ਇਹਨਾਂ ਨੂੰ। ਦੂਜਾ ਵੀ ਭਰ ਲਈ ਇਹ ਪਹਿਲਾਂ ਛੱਡੇਗਾ। ਚੱਲ ਮਾਰ। ਮੈਂ ਕਹਿੰਦਾ ਇੱਕੋ ਵਾਰੀ 2 ਮਗਰੇ ਸਿੱਟ ਲਈਏ, ਉਹ ਫਿਰ ਸਕੂਨ ਹੋ ਜਾਂਦਾ ਯਾਰ। ਆਰਾਮ ਸਕੂਨ ਨਾਲ ਨਾ ਆਪਾਂ ਉਹਨਾਂ ਨੂੰ ਰਲਾ ਦਿੰਦੇ ਆ ਤੇ ਰਲ ਜਾਂਦੇ ਪੱਠੇ, ਪਤਾ ਹੁੰਦਾ ਵੀ ਕਿੱਥੋਂ ਤੱਕ ਮਗਰਾ ਛੱਡਣੇ। ਸਮੇਂ ਆਇਆ ਭੱਜ ਮਿਸਤਰੀ ਹਲੇ ਤੱਕ ਆਏ ਨਹੀਂ ਗਏ। ਅੱਲਾ ਪਾਕ ਕਰੇ ਖੈਰ, ਛੇਤੀ ਆ ਜਾਣ ਯਾਰ। ਤਕਰੀਬਨ ਟਾਈਮ ਤਾਂ ਹੋ ਗਿਆ 8:30 ਦਾ। ਅੱਜ ਉਹਨਾਂ ਨੂੰ ਆਉਣਾ ਚਾਹੀਦਾ ਵਾ ਤਾਂ ਕਿ ਆ ਕੇ ਟੈਲ ਲਾਉਣ, ਕਿਉਂ ਉਧਰੋਂ ਗਾਣਾ ਆ ਗਈਆਂ, ਮਿਸਤਰੀ ਭਾਵੇਂ ਹੁਣ ਲਾਉਣ। ਇੱਕ ਦੂਜੀ ਵੀ ਆ ਗਈ ਮਗਰ। ਉਹ ਬਤਾ ਭੱਜ ਸਹੀ ਛੋਟਾ ਹੋ। ਹਾਂ ਆ ਲੋ ਇੰਨਾ ਹੀ ਕੰਮ ਸੀ, ਹੋਰ ਇੰਨੀ ਦੇਰ ਸੀ। ਗੱਲ ਹੀ ਨਹੀਂ ਮੰਨਦੀਆਂ ਇਹਨਾਂ ਨੇ ਇਦਾਂ ਹੀ ਕਰਨਾ। ਹਾਂਜੀ ਨਹੀਂ ਜੀ, ਪੈ ਗਿਆ ਬਸ। ਲੈ ਦੋਸਤਾ ਓਏ ਅੱਛਾ ਗਾਵਾਂ ਨਹੀਂ ਕੋ ਸਮਝ ਨਹੀਂ ਆ, ਬਾਕੀ ਤੇ ਬਾਅਦ ਦੀ ਗੱਲ ਹੈ। ਮੈਂ ਕੁਝ ਕਹਿ ਨਹੀਂ ਗਿਆ ਤੇ ਕਹਿਣਾ ਤੂੰ ਇਹਨਾਂ ਨਾਲ ਕੀ, ਇਹਨਾਂ ਨਾਲ ਲੜਨਾ, ਉਹਨਾਂ ਨਾਲ ਗਾਲਾਂ ਕੱਢਣੀਆਂ ਕਿਉਂ ਜੱਟੂ? ਹੋਰ ਅੱਛਾ ਜਿਹੜਾ ਪੱਠਾ ਹੱਥ ਨਾਲ ਰਲਦਾ ਨਾ, ਉਹ ਪੈਰਾਂ ਨਾਲ ਇੱਧਰ ਉੱਧਰ ਕਰਕੇ ਨਹੀਂ ਰਲਦਾ। ਆ ਧਿਆਨ ਨਾਲ ਯਾਰ ਸਾਈਂ, ਆ ਛੋਟੀ ਚਾਕਾ ਵਿੱਚੋਂ ਯਾਰ
अस्सलाम वालेकुम की हाल चाल जी माशाल्लाह पहुंचे आए हो माशाल्लाह आमदी माल मत्ता कढ़ लिया क्या बात है ਲਾਈਏ ਤਿਆਰ ਯਾਰ नहीं सही है ਇਹ ਮੈਂ ਕੱਲ ਵੀ ਇੱਕ ਲੈ ਕੇ ਆਇਆ ਵਾਂ ਉਹ ਆ ਜਾਣਗੀਆਂ ਹੁਣ ਪੂਰੀਆਂ ਗਿਣ ਲੈਂਦਾ ਹਾਂ। ਆ ਦੇਖ ਲਓ ਯਾਰ ਨੇ ਤੇ ਇਹ ਨਾ ਹੋਵੇ ਮੈਨੂੰ ਹੁਣੇ ਭਾਜੜ ਪਾਉਣੀ ਪਵੇ ਪੰਜ ਕਾਤੋਂ ਸੀ ਉਸਤਾਦ ਜੀ ਨਹੀਂ ਇਹਦੇ ਵਿੱਚੋਂ 3 ਕੱਢੀਆਂ ਨੇ ਸਿਰਫ ਹਾਂ ਸੱਚ ਉਹ ਲਗਾਈਆਂ ਸੀ ਆਪਾਂ ਉੱਪਰ ਲੋ ਜੀ ਲੱਪਾ ਖੈਰ ਕਰੀ ਟੈਲਾਂ ਕੱਢ ਲੀਆਂ ਰੱਖਦੇ ਨੇ ਤੇ ਸਾਰੇ ਕੰਮ ਹੋਣ ਲੱਗਾ ਚਾਲੂ ਕੱਲ ਆ ਮਾਸ਼ਾਅੱਲਾ ਕਰਤਾ ਸੀ ਸੈੱਟ ਤੇ ਅੱਜ ਨਾ ਇਹਦੇ ਵਿੱਚ ਆਪਾਂ ਪਾਣੀ ਛੱਡ ਦੇਣਾ ਇਨਸ਼ਾਅੱਲਾ ਤਾਂ ਕਿ ਇਹ ਹੋਰ ਥੋੜਾ ਜਿਹਾ ਮਤਲਬ ਸਹੀ ਹੋ ਜਾਵੇ ਥੋੜਾ ਜਿਹਾ ਵੱਤਰ ਵੁੱਤਰ ਆ ਜਾਵੇ ਇੱਕ ਦੋ ਵਾਰੀ ਜੇ ਘਾਹ ਆ ਇਹਦੇ ਵਿੱਚ ਕੋਈ ਉਗਣਾ ਵਾ ਕੋਈ ਗੰਦ ਬੂਟੀ ਜੜੀ ਬੂਟੀ ਉਗਣੀ ਆ ਤੇ ਉਗ ਲਵੇ ਉਸ ਤੋਂ ਬਾਅਦ ਆਪਾਂ ਇੱਧਰ ਮਤਲਬ ਪਲਾਂਟਿੰਗ ਵਗੈਰਾ ਕਰਾਂਗੇ ਠੀਕ ਆ ਹਾਂਜੀ 2 ਇੰਚ ਨੀਵਾਂ ਕਰੋ। ਅੱਛਾ ਜ਼ਰੂਰੀ ਆ ਉਹਦਾ ਕੀ ਰੀਜ਼ਨ ਆ ਇਸ ਤਰ੍ਹਾਂ ਨਾ ਬਾਹਰਲਾ ਤੁਹਾਡਾ ਜਿਹੜਾ ਨਾ ਮਾਰਬਲ ਆ ਹਾਂਜੀ ਉਹ ਨੀਵਾਂ ਵਾ ਤੁਹਾਡਾ ਜਿਹੜਾ ਘਾਹ ਵਾਲਾ ਉੱਚਾ ਵਾ ਠੀਕ ਆ ਇਹਨੂੰ ਤਕਰੀਬਨ ਬਹੁਤਾ ਨਹੀਂ ਉਹਦੇ ਬਰਾਬਰ ਤੋਂ ਹੋਣਾ ਚਾਹੀਦਾ ਕਿੰਨੀਆਂ ਰੇੜੀਆਂ ਚੱਕੀਆਂ ਇਹਦੇ ਵਿੱਚੋਂ ਕਮ ਸੋ ਕਮ ਵੀ ਤੁਸੀਂ ਜਿਹੜੀਆਂ ਨਾ 10 ਰੇੜੀਆਂ ਚੱਕੋ ਓਏ ਹੋਏ 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 ਆ ਮਾਰਿਆ ਹੁਣ ਤੂੰ ਅੱਗੇ ਠੀਕ ਸੀ ਅਸੀਂ 10 ਰੇੜੀਆਂ ਏਡੀਆਂ ਜ਼ਿਆਦੀਆਂ ਨਹੀਂ ਆ ਦੋ ਨਹੀਂ ਆ ਜਿੰਨੀਆਂ ਅਸੀਂ ਪਾਈਆਂ ਏਡੀਆਂ ਜ਼ਿਆਦਾ ਤੇ ਨਹੀਂ ਦੱਸ ਇਹਦੇ ਵਿੱਚ ਚੱਕੂ ਮਾਰ ਠੀਕ ਆ ਮੈਂ ਇਹਦਾ ਲੈਵਲ ਕਰ ਦਿੰਦਾ ਅੱਛਾ ਬਾਰਿਸ਼ ਬੁਰਿਸ਼ ਆਵੇ ਨਾ ਜ਼ਿਆਦਾ ਹਾਂ ਹਾਂ ਤੇ ਪਾਣੀ ਜਿਹੜਾ ਆਪਾਂ ਉਹ ਹਲਦੀ ਨਹੀਂ ਬਣਾਈ ਹਾਂ ਹਾਂ ਉਹਦੇ ਵਿੱਚ ਜਾਓ ਹਾਂ ਐਦਾਂ ਨਹੀਂ ਜਾਣਾ ਇਦਾਂ ਨਹੀਂ ਜਾਣਾ ਠੀਕ ਆ ਤੁਸੀਂ ਕਿੰਨਾ ਮਰਜ਼ੀ ਲੈਵਲ ਕਰ ਲਓ ਤੁਹਾਡੇ ਕੋਲ ਪਾਣੀ ਵਿੱਚ ਜਾਣਾ ਹੀ ਨਹੀਂ ਚਲੋ ਅੱਲਾ ਖੈਰ ਕਰੇ ਕਰਦੇ ਆ ਕੋਸ਼ਿਸ਼ ਇਹ ਵੀ ਪਹਿਲਾਂ ਕਿਦਾਂ ਅਸੀਂ ਉਹ ਪੈਪ ਲੈਵਲ ਨਾਲ ਤੁਹਾਨੂੰ ਲੈਵਲ ਕਰ ਦਿੰਦੇ ਹਾਂ ਹਨਾ ਇਹ ਸਹੀ ਆ ਨਹੀਂ ਹੁਣ ਕਰਦੇ ਆ ਇਨਸ਼ਾਅੱਲਾ ਇਹਦੇ ਵਿੱਚ ਉਹਨਾਂ ਤਕਰੀਬਨ ਥੋੜੀਆਂ ਉਤੋਂ ਅੱਛਾ ਪਹਿਲਾਂ ਮੈਂ ਇਹਦੇ ਉੱਤੇ ਵਿੱਚ ਸੱਟਾ ਪਾਣੀ ਇਹ ਚ ਪਾਣੀ ਛੱਡ ਦੇ ਤੂੰ ਤਾਂ ਕਿ ਨਹੀਂ ਉਹ ਛੱਡਣ ਦਾ ਫਿਰ ਥੋੜਾ ਜਿਹਾ ਸਿੱਟ ਦਿੰਨੇ ਉਦਾਂ ਹੀ ਹਾਂ ਤੇ ਤਾਂ ਕਿ ਫਿਰ ਚੱਕ ਲਈਏ ਚੱਕਣ ਤੋਂ ਬਾਅਦ ਅਗਲਾ ਪ੍ਰੋਸੀਜਰ ਕਰੀਏ ਲਿਆ ਨਾ ਹਾਂ ਹਾਂ ਇੱਧਰ ਵੈਸੇ ਨਹੀਂ ਵਾ ਖੜੋਤਿਆਂ ਪਤਾ ਲੱਗਦਾ ਹਾਂ ਉਧਰੋਂ ਚੱਕਣਾ ਬਸ ਅਸੀਂ ਇਧਰੋਂ ਠੀਕ ਆ ਨਿਜ਼ਾਮ ਇੱਧਰੋਂ ਵੀ ਚੱਕਣੀ ਪਈ ਹੈ ਨਾ ਮੈਂ ਲੈਵਲ ਕਰ ਦੂੰਗਾ ਤੁਹਾਨੂੰ ਹਾਂ ਠੀਕ ਆ ਹਾਂ ਹਾਂ ਆ ਮਿੱਟੀ ਉੱਚੀ ਆ ਹਾਂ। ਮਾਰਬਲ ਥੱਲੋਂ ਨੀਵਾ ਵਾ ਹਾਂ ਹਾਂ ਕਮ ਸੇ ਕਮ ਨੀਵਾ ਹੋਣਾ ਚਾਹੀਦਾ ਹਾਂ ਹੈ ਵਾ ਫਰਕ ਕਾਫੀ ਚਲੋ ਅੱਲਾ ਖੈਰ ਕਰੇ ਬੌਂਡ ਵਗੈਰਾ ਆ ਗਿਆ ਸੀ ਸਰ ਬੌਂਡ ਇਹ ਠੀਕ ਹੈ ਨਾ ਇਹੀ ਕਿਹਾ ਸੀ ਚਲੋ ਸ਼ੁਕਰ ਆ ਪਹਿਲੀ ਸ਼ਾਇ ਮੇਰੀ ਪਸੰਦ ਆ ਗਈ ਬਾਈ ਨੂੰ ਅੱਜ ਅੱਲਾ ਰੱਖੇ ਖੈਰ ਪੱਥਰ ਆ ਜਿਹੜਾ ਨਾ ਚੀਨੀ ਦੀ ਟਾਇਲ ਆ ਇਹ ਆਪਣੀ ਕੰਪਲੀਟ ਹੋ ਜਾਏਗੀ ਇਹ ਕੰਮ ਹੋ ਜਾਏਗਾ ਥੋੜਾ ਜਿਹੜਾ ਖਲਾਰਾ ਨਾ ਕੁੰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਹੌਲੀ ਹੌਲੀ ਵੀ ਅੱਲਾ ਰੱਖੇ ਖੈਰ ਖਲਾਰਾ ਜਿਹੜਾ ਕਾਫੀ ਹੱਦ ਤੱਕ ਕੁੰਜਿਆ ਜਾਏਗਾ ਹੁਣ 2-3 ਦਿਨਾਂ ਦੇ ਵਿੱਚ ਆਪਣੇ ਕੋਲੋਂ ਨਾ ਤੇ ਆਹ ਤਕਰੀਬਨ ਹੁਣ ਜੋ ਸਟਾਰਟ ਹੋ ਗਿਆ ਇਹ ਤਾਂ ਤਕਰੀਬਨ ਅੱਜ ਲੱਗ ਹੀ ਜਾਣੀਆਂ ਲੱਗ ਗਈਆਂ ਮਤਲਬ ਅਗਲਾ ਵੀ ਤਾਂ ਆਪਾਂ ਛੇੜ ਲਈਏ ਹਾਂ ਤੇ ਉਹਨੂੰ ਚਾਹੀਦਾ ਸੀ ਉਹ ਲੈ ਦਿੰਦਾ ਕਿਚਨ ਭਾਜੀ ਉਹ ਕਿਚਨ ਯਾਰ ਅਸਲ ਦੇ ਵਿੱਚ ਨਾ 10 ਫੁੱਟੀ ਟਾਇਲ ਦਾ ਪ੍ਰੋਬਲਮ ਆ ਰਿਹਾ ਵਾ ਲੇਕਿਨ ਫਿਰ ਮੈਂ ਅੱਜ ਜਾਣਾ ਸ਼ਹਿਰ ਨੂੰ ਅੱਜ ਮੈਂ ਫਿਰ ਕਹੂੰਗਾ ਉਹਨੂੰ ਨਹੀਂ ਤਾਂ ਹੁਣ ਮੈਂ ਇਹੀ ਹੱਲ ਆ ਮੇਰੇ ਕੋਲੇ ਕਿ ਵੀ ਉਹ 10 ਫੁੱਟੀ ਦੇ ਵਿੱਚ 7 ਫੁੱਟ ਇੱਕ ਤੇ 3 ਫੁੱਟ ਇੱਕ ਲੈ ਲਵਾਂ ਬਾਕੀ ਅੱਲਾ ਪਾਕ ਜ਼ਿਆਦਾ ਨਹੀਂ ਤੂੰ ਜਿੱਥੇ ਨਾ ਆਉਣਾ ਆਪਣਾ ਉਹ ਗੈਸ ਵਾਲਾ ਚੁੱਲ੍ਹਾ ਹਾਂ ਹਾਂ ਉਸ ਤੋਂ ਪਰਾ ਤੂੰ ਟੋਟਾ ਲੈਦਾ ਕਰਦੇ ਉਤਲਾ ਲੈਦਾ ਕਰ ਚਲੋ ਦੇਖਦੇ ਆ ਇਸ ਤਰ੍ਹਾਂ ਕਰ ਲੈਣਾ ਸਾਨੂੰ ਤੇ ਭਾਈ ਦੁਪਹਿਰਾ ਚੜ ਗਿਆ ਮਹਿਮਾਨ ਆਏ ਸੀ ਕੁਛ ਤੇ ਬਸ ਉਹਨਾਂ ਨੂੰ ਲੈਣ ਚਲ ਗਿਆ ਤੇ ਆ ਕੱਪੜੇ ਛੱਪੜੇ ਪਾਏ ਆ ਤੇ ਸ਼ਾਹ ਕਾਲੇ ਕੱਪੜੇ ਮੈਂ ਪਾ ਲਏ ਮੈਂ ਕਿਹਾ ਵੀ ਵੇਖੀਏ ਕੀ ਬਣਦਾ ਪਿਆ ਤੁਹਾਨੂੰ ਵਿਖਾਈਏ ਤੇ ਯਾਰ ਇੱਕ ਫੈਸਲਾ ਸੀ ਇਸ਼ਫਾਕ ਦਾ ਯਕੀਨ ਮੰਨੋ ਬੜਾ ਪਸੰਦ ਆਇਆ ਜਦੋਂ ਹੁਣ ਲੱਗਾ ਮਤਲਬ ਸੀਰੀਅਸਲੀ ਸਵਾਦ ਆਇਆ ਲੋ ਜੀ ਮਾਸ਼ਾਅੱਲਾ ਕਰੋ ਚੈੱਕ ਥੰਮਲਿਆਂ ਨੂੰ ਇਸ਼ਫਾਕ ਸਾਹਿਬ ਯਾਰ ਕਸਮੇ ਮਜ਼ਾ ਆ ਗਿਆ ਉਹਨੇ ਕਿਹਾ ਕੀ ਕਹਿੰਦੇ ਹੁੰਦੇ ਬਸ਼ਰ ਪੁੱਤਰ ਚੱਸ ਆ ਗਈ ਹੈਨਾ ਵੀ ਪੂਰਾ ਸਵਾਦ ਆਇਆ ਯਾਰ ਬਹੁਤ ਮਾਸ਼ਾਅੱਲਾ ਸੋਹਣਾ ਲੱਗ ਰਿਹਾ ਸਰਫਰਾਜ਼ ਪੁੱਤਰ ਆਹੋ ਮਤਲਬ ਮਜ਼ਾ ਆਇਆ ਯਾਰ ਹਾਂ ਹਾਂ ਅਸੀਂ ਇਹ ਕੰਮ ਹੈ ਨਾ ਕਰ ਛੱਡ ਦਿੱਤੇ ਬਿਲਕੁਲ ਠੀਕ ਆ ਤੇ ਸਾਨੂੰ ਪਤਾ ਜਿੱਥੇ ਜਿਹੜੀ ਸ਼ੈ ਸੋਹਣੀ ਲੱਗਣੀ ਹੂੰ ਤੇ ਉਹ ਆਪਾਂ ਨਾ ਵਿੱਚੋਂ ਮਸ਼ਵਰਾ ਬੈਠੂਗੇ ਨਹੀਂ ਵਿੱਚੋਂ ਛੱਡਿਆ ਸੀ ਕੰਮ ਯਾਰ ਉਹ ਚੀਜ਼ਾਂ ਹੋ ਜਾਂਦੀਆਂ ਵਾ ਕੋਈ ਮਸਲਾ ਨਹੀਂ ਗਾ ਉੱਚੀ ਨਹੀਂ ਮਤਲਬ ਉਨੀ ਕੀ ਹੋ ਜਾਂਦੀ ਰੌਲਾ ਕੋਈ ਨਹੀਂ ਗਾ ਲੇਕਿਨ ਆ ਤਾਂ ਡੈਫੀਨੇਟਲੀ ਯਾਰ ਬਹੁਤ ਮਜ਼ੇਦਾਰ ਲੱਗਾ ਬੜਾ ਅੱਛਾ ਲੱਗਾ ਐਂਡ ਖੂਬਸੂਰਤ ਲੱਗਾ ਅੱਛਾ ਇੱਧਰ ਵੀ ਲੱਗ ਰਿਹਾ ਹੈ ਨਾ ਨਹੀਂ ਬਸ ਸਹੀ ਆ ਵੀ ਇਧਰੋਂ ਵੀ ਲੱਗ ਗਿਆ ਠੀਕ ਆ ਜ਼ਬਰਦਸਤ ਹੋ ਗਿਆ ਇਹਨੂੰ ਆਪਾਂ ਅੰਦਰ ਨਹੀਂ ਲਵਾਇਆ ਉਹਦਾ ਰੀਜ਼ਨ ਸਿਰਫ ਇੰਨਾ ਕੀ ਸੀ ਯਾਰ ਕਿ ਅਗਰ ਆਪਾਂ ਅੰਦਰ ਲਵਾਈਏ ਨਾ ਮਤਲਬ ਹੁਣ ਆ ਵਾ ਇੱਥੇ ਬਰਾਬਰ ਆ ਕੰਧੇ ਹੈ ਕੀ ਬੋਲਿਆ ਬਾਈ ਅੰਦਰ ਲੱਗ ਜਾਂਦਾ ਨਾ ਹਾਂ ਹਾਂ ਤੇ ਇਦਾਂ ਹੀ ਲੱਗਣਾ ਜਿੱਦਾਂ ਚੌਰਸ ਪਿੱਲਰ ਹੁੰਦਾ ਹਾਂ ਲੇਕਿਨ ਉਹ ਸਹੀ ਨਹੀਂ ਸੀ ਲੱਗਣਾ ਹੈ ਨਾ ਤੇ ਟੈਲਾਂ ਪਈਆਂ ਹੀ ਲਾ ਦੇ ਮੈਨੂੰ ਤਾਂ ਕੋਈ ਰੌਲਾ ਨਹੀਂ ਕਰ ਨਹੀਂ ਉਹ ਕੰਧ ਬਰਾਬਰ ਨਹੀਂ ਮੁੜ ਗਿਆ ਯਾਰ ਮੈਂ ਕਿਸੇ ਨੂੰ ਕਹਿੰਦਾ ਬਰਾਬਰ ਨਹੀਂ ਰਹਿਣੀ ਬਾਈ ਚਲੋ ਹਾਂ ਮਤਲਬ ਆਪਾਂ ਇੱਥੋਂ ਡਾਇਰੈਕਟ ਪੇਂਟ ਕਰਕੇ ਤੇ ਆਪਣਾ ਕੰਮ ਕਰ ਸਕਦੇ ਜੋ ਵੀ ਹੈ ਨਾ ਕਰਨਾ ਵਾ ਅਗਰ ਇੱਥੇ ਤੱਕ ਲੱਗ ਗਿਆ ਮਤਲਬ ਲੱਗ ਗਿਆ ਤਾਂ ਉਹ ਇੱਕ ਥੋੜੀ ਜਿਹੀ ਹੋਰ ਚੀਜ਼ ਮਤਲਬ ਹੋਰ ਵਾਈਬ ਆਉਣੀ ਦੈਟਸ ਵਾਈ ਇਹ ਆਪਾਂ ਲਵਾਇਆ ਨਹੀਂ ਤੇ ਜਦੋਂ ਇਹਨੂੰ ਲੱਗਾ ਪੂਰਾ
ਉਹ ਵੀ ਲੱਗ ਗਿਆ। ਅੱਲਾ ਪਾਕ ਖੈਰ ਕਰੇ, ਬੜਾ ਪਿਆਰਾ ਤੇ ਬੜਾ ਖੂਬਸੂਰਤ ਲੱਗੂਗਾ। ਤੇ ਜੱਟੂ ਸਾਹਿਬ ਥੋੜੀ ਦੇਰ ਤੱਕ ਮੈਂ ਵੀ ਕੱਪੜੇ ਬਦਲਦਾ ਵਾਂ, ਮਤਲਬ ਬਾਬੂ ਬੱਚਾ ਮੈਂ ਬਣ ਹਟਿਆ ਵਾਂ। ਆਪਾਂ ਨਾ ਹੁਣ ਇਹਦੇ ਵਿੱਚ ਪੈਪ ਰੱਖ ਦਈਏ ਹੈ ਥੋੜਾ ਜਿਹਾ। ਕਈ ਲਾਲ ਰੰਗ ਦੀ ਲਾਉਂਦੇ, ਕਈ ਕਾਲੇ ਦੀ। ਹਾਂ ਕਾਲੇ ਦੀ ਸੋਹਣੀ ਲੱਗਦੀ ਆ। ਕਾਲੇ ਦੀ ਸੋਹਣੀ ਲੱਗਦੀ। ਤੁਸੀਂ ਨਹਾ ਧੋ ਕੇ ਆ ਕੇ ਇਹਦੇ ਵਿੱਚ ਆਲੀ ਸ਼ਕਲ ਵੀ ਵੇਖ ਸਕਦੇ ਵੇਖ ਸਕਦੇ ਆ, ਕੰਗਾ ਲਿਆ ਸਕਦੇ ਆ ਤੇ ਵਾਹ ਸਕਦੇ ਆ, ਹਨਾ? ਨਹੀਂ ਸਾਰਾ ਹੁੰਦਾ ਪਿਆ। ਨਹੀਂ ਬਹੁਤ ਸੋਹਣਾ ਲੱਗਾ ਹਨਾ ਜੱਟੂ? ਹੋਰ ਫੱਬਿਆ ਵਾ ਜੱਟੂ ਨੇ ਐਵੇਂ ਦੱਸ ਵੀ ਆਪਾਂ ਅਗਰ ਇੱਥੇ ਵੀ ਲਵਾਉਣੀ ਹੋਵੇ ਤੇ ਮਤਲਬ ਇਹਦੇ ਉੱਪਰ ਲਵਾਉਣੀ ਹੋਵੇ ਸਹੀ ਲੱਗੂਗੀ? ਤੈਨੂੰ ਲੱਗ ਰਿਹਾ ਹੁਣ? ਸੋਹਣੀ ਲੱਗੂਗੀ, ਤੂੰ ਸਾਰੇ ਐ ਲੋ। ਐ ਨਹੀਂ, ਏਡਾ ਨਹੀਂ ਵੱਧ। ਮੈਂ ਕਿੱਲਾ ਜ਼ਮੀਨ ਦਾ ਨਹੀਂ ਵੇਚਿਆ, ਮੈਂ ਕਿੱਲਾ ਜ਼ਮੀਨ ਦਾ ਨਹੀਂ ਵੇਚਿਆ। ਨਹੀਂ ਤੇ ਸਾਹਮਣੇ ਵਾਲੇ ਐਸ ਤੇ ਲਵਾ ਦੇ ਕੱਲੀ। ਅੱਛਾ ਸੋਹਣੀ ਲੱਗੂਗੀ, ਹਾਂ ਪੱਕੀ ਗੱਲ ਆ। ਤੇਰੇ ਮਸ਼ਵਰੇ ਤੇ ਆ, ਇਧਰੋਂ ਵੀ ਕਾਲੀ, ਗਰੰਟੀ ਇਧਰੋਂ ਵੀ ਕਾਲੀ। ਗਰੰਟੀ ਭਰਦਾ ਇਸ ਗੱਲ ਦੀ ਆ ਸੋਹਣੀ ਲੱਗੂ। ਯਾਰ, ਗਰੰਟੀ ਭਰਦਾ ਇਸ ਗੱਲ ਦੀ। ਗਰੰਟੀ ਆ ਸੋਹਣੀ ਲੱਗੀ ਤੇ ਆ ਵੀ ਤੇ ਲੱਗੂ। ਨਹੀਂ ਉਹ ਤਾਂ ਫਿਰ ਲੱਗਣੀ ਸੀ ਨਾ ਪੁੱਤ, ਉਹ ਤਾਂ ਫੱਬੀ ਆ। ਇਹ ਵੀ ਫੱਬ ਜਾਣੀ। ਇਹੀ ਇਹਦੇ ਨਾਲ ਦੀ ਜਿਹੜੀ ਆਪਣੇ ਕੋਲ ਨਾ ਸਕਾਟਿੰਗ ਜਿਹੜੀ ਆਪਾਂ ਲਗਾਉਣੀ ਆ ਇਸ ਪੂਰੀ ਦੀਵਾਰਾਂ ਦੇ ਨਾਲ, ਇੱਥੇ ਇਹੀ ਆਪਾਂ ਇਹਦੇ ਨਾਲ ਦੀ ਲਗਵਾਉਣੀ ਆ ਚੀਨੀ ਦੀ ਟਾਇਲ। ਚੱਲ 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 ਵੜ ਜਾ ਵਿੱਚ, ਵੜ ਜਾ, ਨਹੀਂ ਡੁੱਬਦਾ ਬਸ। ਲੋ ਜੀ, ਪ੍ਰਾਹੁਣੇ ਆਏ ਆ, ਮਹਿਮਾਨ ਆਏ ਆ ਤੇ ਨਹਾਉਂਦੇ ਆ, ਡਰਦਾ ਵੀ ਆ ਥੋੜਾ ਥੋੜਾ। ਹਾਂ ਤਾਂ ਤੁਹਾਨੂੰ ਪਤਾ ਹੁੰਦਾ ਰਹਿੰਦਾ ਵਾ, ਇਹ ਤਾਂ ਪੂਰਾ ਕਾਂਟਰ ਹੈ ਨਾ ਨਹਾਉਣ ਦੇ ਮਾਮਲੇ 'ਚ। ਤੇ ਆ ਉਜ਼ੈਰ ਆਇਆ ਬੱਚਾ ਛੋਟਾ, ਤੇ ਮੈਂ ਕਿਹਾ ਨਹਾਓ ਵਿੱਚ, ਹੁਣ ਡਰਦਾ ਥੋੜਾ ਥੋੜਾ। ਓਏ ਕਿਸੇ ਬੰਦੇ ਨੇ ਇਹਨੂੰ ਧੱਕਾ ਦਿੱਤਾ, ਮੈਂ ਖੂਹ 'ਚ ਲੰਘਾ ਦੇਣਾ, ਸਮਝ ਗਿਆ? ਧੱਕਾ ਨਹੀਂ ਦੇਣਾ, ਲੱਤ ਨਹੀਂ ਖਿੱਚਣੀ, ਚੁੰਡੀ ਨਹੀਂ ਵੜਨੀ, ਇਹ ਕੰਮ ਹੁੰਦਾ ਨਾ। ਇਹਨੂੰ ਹਾਰ ਕੇ ਚੋਰੀ ਸਾਹਿਬ ਨੇ, ਚੋਰੀ ਸਾਹਿਬ ਇੱਥੇ ਖੜੇ ਆ, ਹੌਸਲਾ ਨਹੀਂ ਪੈ ਰਿਹਾ ਅੰਦਰ ਵੜਨ ਦਾ ਹੈ। ਚੱਲ ਨਹੀਂ ਨਿਕਲਿਆ ਇੱਕ ਵਾਰੀ ਵਾੜੀ। ਨਹੀਂ ਇੱਦਾਂ ਵੜਦਾ ਵਾ, ਉੱਦਾਂ ਨਹੀਂ ਨਾ ਹੁੰਦਾ। ਅੱਛਾ, ਇਹ ਜਦੋਂ ਨਵਾਤਾ ਜ਼ਬਾਨ ਥੋੜੀ ਜਿਹੀ ਅੰਦਰ ਹੋ ਗਈ, ਫਿਰ ਐਂ ਤੁਰ ਪੈਣਾ, ਲੰਮਾ ਗੇੜਾ ਕੱਢ ਕੇ ਜ਼ਬਾਨ ਬਾਹਰ ਕੱਢ ਕੇ ਫਿਰ ਆ ਜਾਣਾ। ਹਾਂ ਚੱਲ 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 ਵੜ ਜਾ ਵੜ ਜਾ, ਬਾਦੇ ਥੱਲੇ ਆ ਵੜ ਜਾ। ਇਹ ਡੂੰਘਾ ਬਾਵਾ ਯਾਰ। ਹਾਂ ਵੇਖ ਡੋਲਰ ਡੁੱਬਿਆ ਪਿਆ। ਲੋ ਜੀ, ਲੋ ਡੋਲਰ ਆ ਜਾ, ਮੂੰਹ ਤੋਂ ਹੀ ਹੈ, ਮੂੰਹ ਇਹਨੂੰ ਚੁੱਪੀ ਬਰਾਵਾ ਇੱਥੇ ਕਿਹਨਾਂ ਝੱਟ ਰੱਖ ਕੇ। ਰਹਿਣ ਦੇ ਮੂੰਹ ਵੈਸੇ ਧੋ ਦੇ। ਚਲੋ ਭਾਈ, ਕਾਕਾ ਸੋਹਣਾ ਹੋ ਗਿਆ ਹੈ ਨਾ। ਹੁਣ ਗੱਲ ਸੁਣ, ਰੁਕ ਜਾ ਰੁਕ ਜਾ। ਦੇਖੀ ਇਹਦੇ ਕੰਮ ਹੁਣ ਮੇਰੇ ਵੇਖੀ ਨਹੀਂ ਭੱਜ ਚਲਾ ਬਾਹਰ। ਵੇਖੀ ਇਹ ਲੱਗਾ ਲਿਟਣ। ਛੱਡਿਆ ਵਾ ਨਾ ਡਾਲਰ ਨੂੰ, ਹੁਣ ਇਹਨੇ ਪਤਾ ਕੀ ਕਰਨਾ ਹੈ, ਇੱਥੇ ਨਿਗਾਹ ਰੱਖੀ, ਇਹਨਾਂ ਨੂੰ ਸਿੱਧਾ ਜਾਣਾ ਹੈ, ਇਹਨੂੰ ਠੰਡਾ ਹੋ ਗਿਆ ਨਾ, ਹੋਗੀ ਨਾ, ਥੱਕ ਹਾਰ ਕੇ ਫਿਰ ਆ ਜਾਣਾ। ਗੱਡੂ ਨਾ ਹੁਣ ਓਏ, ਲੱਤਾਂ ਦੀ ਪ੍ਰੈਕਟਿਸ ਕਰ ਰਿਹਾ, ਇਹਦੀਆਂ ਬੱਕਰੀਆਂ ਪ੍ਰੈਕਟਿਸਾਂ ਕਰ ਰਹੀਆਂ। ਬਦਲ ਵਾਲਾ ਸਾਲ ਲੰਗੜੀ ਪਤਾ ਕੱਢਦੇ ਬਾਹਰ ਕੱਢਦੇ, ਲੇਕਿਨ ਧਿਆਨ ਨਾਲ, ਓਏ ਹੋਏ ਧਿਆਨ। ਚਲੋ ਜੀ, ਲੋ ਜੀ, ਇੱਧਰ ਛੱਡ ਤੇ ਬੱਚੇ ਸਾਇਮ ਨੇ ਇੱਧਰ। ਵੈਸੇ ਸਾਇਮ ਹੁਣ ਤਾਂ ਪੂਰੀਆਂ ਬੱਤਖਾਂ ਫੀਲ ਨਹੀਂ ਹੋ ਰਿਹਾ ਯਾਰ, ਆ ਹੀ ਬਸ ਬੱਚਾ ਫੀਲ ਹੋ ਰਿਹਾ ਹੈ ਨਾ ਯਾਰ। ਅੱਬੂ ਇਹਨੂੰ ਤਾਂ ਪਤਾ ਨਹੀਂ ਕੀ ਰੌਲਾ ਵਾ, ਵਿਚਾਰਾ ਨਿੱਕਾ ਕਾਤੋਂ ਆ ਹੈ। ਕਿਹੜੀ? ਅੱਛਾ, ਸਾਰਿਆਂ ਨੂੰ ਪਿਆ ਦਈਏ। ਮੈਂ ਤਾਂ ਕਿਹਾ ਬੱਚੇ ਨੂੰ ਕਿਤੇ ਬਹੁਤੀ ਪਿਆਈਏ। ਚਲ ਨਹੀਂ, ਵੈਸੇ ਸੋਹਣੇ ਬੜੇ ਲੱਗਦੇ ਆ, ਟਾਈਮੋ ਟਾਈਮ ਵੱਡੇ ਹੋਏ ਨੇ। ਕਿਉਂ ਫੈਸਲੀ ਹੈ? ਕਦ ਨਿੱਕਾ ਇਹਨਾਂ ਦਾ? ਪਾਣੀ 'ਚ ਜਾਣਾ ਭਾਈ। ਚਲੋ ਮੁੰਡਿਓ, ਚਲੋ ਸ਼ਾਬਾਸ਼। ਚੱਲ। ਓਏ ਉਤੋਂ ਤੁਰਦੇ ਵੀ ਐ, ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ। ਚਲੋ ਇਹ ਉਹ ਖੈਰ ਆ ਯਾਰ, ਵਿਚਾਰਾ ਰਹਿਣ ਦੀ ਨਿੱਕਾ ਯਾਰ। ਚਲੋ ਜੀ,
ਐਸ਼ਾਂ ਪੂਰੀਆਂ ਅੱਜ ਹੈ ਪਾਣੀ ਥੋੜਾ ਚਾਸਾ ਥੱਲੇ ਮੂੰਹ ਲੱਗਦਾ ਯਾਰ ਵੇਖ ਲੈ ਫਿਰ ਪਾਣੀ ਅੱਜ ਫਿਰ ਨਹੀਂ ਭਰਿਆ ਆਪਾਂ ਹਨਾ ਪਾਣੀ ਨਿਕਲ ਜਾਂਦਾ ਹਰ ਰੋਜ਼ ਇਹਦਾ ਕੋਈ ਹੱਲ ਕਰੋ ਚੁਰ ਸਾਹਿਬ ਮੈਂ ਤੁਹਾਨੂੰ ਬੋਲਿਆ ਸੀ ਕਿ ਇਹਦਾ ਹੱਲ ਕਰ ਲਓ ਹੈ ਵੈ ਸਹੀ ਆ ਪਾਣੀ ਥੋੜੇ ਵੇ ਕਿੰਨੀ ਥੱਲੇ ਮੂੰਹ ਲੱਗਦਾ ਨਾ ਥੱਲੋਂ ਨਹੀਂ ਇੰਜੋਏ ਤਾਂ ਕਰ ਰਹੇ ਆ ਲੇਕਿਨ ਬਾਕੀ ਵੀ ਤਾਂ ਕਿੱਧਰ ਜਾਣ ਬਾਕੀ ਨਾ ਸਾਨੂੰ ਰਹਿਣਗੇ ਲੋ ਜੀ ਇੱਧਰ ਚਵਾਈ ਵਗੈਰਾ ਗਈ ਆ ਲੱਗ ਪੱਠੇ ਪੁੱਠੇ ਪੈ ਗਏ ਆ ਤੇ ਖਾ ਲਏ ਆ ਤੇ ਮਾਸ਼ਾਅੱਲਾ ਧਾਰਾਂ ਵੀ ਗਈਆਂ ਝੋਈਆਂ ਟਾਈਮ ਹੋ ਗਿਆ ਬਸ ਸ਼ਾਮ ਦਾ ਤੇ ਕੰਮਕਾਰ ਨਾਲ ਹੁੰਦੇ ਰਹੇ ਅੱਜ ਪੱਠੇ ਥੋੜੇ ਪਾਉਣੇ ਸੀ ਇਹ ਸਾਇਮਣਾ ਨੇ ਪਾਲੇ ਸੀ ਮੈਂ ਕਿਤੇ ਗਿਆ ਹੋਇਆ ਸੀ ਇਸ ਕਰਕੇ ਆਪਾਂ ਭਾਈ ਨਾ ਨਹੀਂ ਅੱਜ ਭਾਈ ਸ਼ਾਮੀ ਮੈਂ ਕਹਿੰਦਾ ਹੁਣ ਸ਼ਾਮੀ ਆਪੇ ਪਾ ਪੂ ਲੋ ਇੱਧਰ ਆਉਂਦੇ ਪਿਆ ਜੱਟੂ ਸਾਹਿਬ ਕੀ ਚੱਕੀ ਉਹਨੇ ਟੀਚਰ ਨੂੰ ਪਾਉਣਾ ਅੱਛਾ ਮੈਂ ਹਿਸਾਬ ਲਾਇਆ ਵਾ ਇਹ ਗਾਵਾਂ ਨੂੰ ਘੱਟ ਪੈਂਦਾ ਵਾ ਤੇ ਇਹ ਨਾ ਤੁਸੀਂ ਇਹ ਫੀਡ ਖਾ ਰਿਹਾ ਫੀਡ ਕਰ ਰਿਹਾ ਨਹੀਂ ਅੱਛਾ ਇਸ ਵੰਡੇ ਨਾਲ ਵਾਵਾ ਫਰਕ ਪੈ ਰਿਹਾ ਹਨਾ ਫਰਕ ਪੈ ਰਿਹਾ ਐਫਸੀ ਆ ਐਫਸੀ ਵੰਡਾ ਵਾਹ ਸਿੱਟ ਇਹਨਾਂ ਨੂੰ ਵਿੱਚ ਸਿੱਟਣਾ ਉਹਦੇ ਉਹ ਵਿੱਚ ਨਾ ਸਿੱਟੀ ਫਿਰ ਬਾਹਰ ਸਿੱਟ ਦਾਂਗੇ ਰੁਕ ਜਾ ਹਲੇ ਪੁੱਤ ਰੱਖ ਦੇ ਇੱਥੇ ਰੱਖ ਦੇ ਥੋੜੀ ਦੇਰ ਤੱਕ ਖਾ ਲੈਣਗੇ ਹੈਨਾ ਬਾਕੀ ਲੋ ਜੀ ਮਾਸ਼ਾਅੱਲਾ ਕੀ ਬਾਤ ਆ ਕੀ ਲੁੱਕ ਨਿਕਲੀ ਅਲਹਮਦੁਲਿਲਾ ਜੀ ਪਿੱਲਰ ਨੂੰ ਲੱਗ ਗਈ ਆ ਜੀ ਬਲੈਕ ਟਾਇਲ ਮਾਸ਼ਾਅੱਲਾ ਬਹੁਤ ਪਿਆਰਾ ਤੇ ਬੜਾ ਖੂਬਸੂਰਤ ਲੱਗ ਰਿਹਾ ਇਹ ਵੀ ਤੇ ਇਧਰੋਂ ਵੀ ਗੇਟ ਹਲੇ ਲਾਏ ਹੋਏ ਆਪਾਂ ਲਾ ਕੇ ਰੱਖੇ ਆ ਲੇਕਿਨ ਇਹਨਾਂ ਨੂੰ ਲਾਉਨੇ ਆ ਮਾਸ਼ਾਅੱਲਾ ਬਹੁਤ ਪਿਆਰਾ ਤੇ ਬੜਾ ਖੂਬਸੂਰਤ ਲੱਗ ਰਿਹਾ ਹੁਣ ਤੁਹਾਨੂੰ ਮੈਂ ਸਹੀ ਦੱਸਾਂ ਇਸ ਟਾਇਲ ਦੀ ਇਹਦੀ ਜਿਹੜੀ ਵੈਲਿਊ ਆ ਮੈਂ ਤੁਹਾਨੂੰ ਸੀਰੀਅਸਲੀ ਵੀ ਦੱਸ ਨਹੀਂ ਸਕਦਾ ਇੱਕ ਨਾ ਡ੍ਰੀਮ ਸੀ ਕਿ ਸਾਡੇ ਥੰਮਲਿਆਂ ਨੂੰ ਸਾਡੇ ਪਿਲਰਾਂ ਨੂੰ ਕਿਦੋਂ ਬਲੈਕ ਟਾਇਲ ਲੱਗੂਗੀ ਐਵੇਂ ਠੀਕ ਆ ਸੋ ਮਤਲਬ ਦੇਖਣ ਵਾਲਿਆਂ ਵਾਸਤੇ ਜਾਂ ਅਕਸਰ ਵੀਰਾਂ ਵਾਸਤੇ ਹੋ ਸਕਦਾ ਵੱਡੀ ਗੱਲ ਨਾ ਹੋਵੇ ਕਿ ਯਾਰ ਇਹ ਕਿੱਡੀ ਕੀ ਗੱਲ ਆ ਟਾਇਲ ਹੀ ਆ ਹਨਾ ਲੇਕਿਨ ਮੈਂ ਕਹਿੰਦਾ ਵੀ ਇੱਕ ਟਾਈਮ ਹੁੰਦਾ ਵਾ ਜਦੋਂ ਇਹ ਵੀ ਤੁਹਾਡਾ ਬੜਾ ਮਤਲਬ ਖਾਬ ਹੁੰਦਾ ਬੜਾ ਡ੍ਰੀਮ ਹੁੰਦਾ ਵੀ ਹੁਣ ਜਿਵੇਂ ਆ ਇੱਕ ਇੱਟ ਨਾ ਯਕੀਨ ਮੰਨੋ ਇਹ ਸਿਰਫ ਇੱਕ ਇੱਟ ਜਦੋਂ ਇਨਸਾਨ ਆਪਦੀ ਮਿਹਨਤ ਦੇ ਨਾਲ ਲਾਉਂਦਾ ਨਾ ਉਹ ਮੇਰੇ ਅਕੋਰਡਿੰਗ ਬਹੁਤ ਵੱਡੀ ਗੱਲ ਆ ਠੀਕ ਆ ਤੇ ਇਸ ਕਰਕੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਕਿ ਇਹ ਜਿਹੜੀ ਟਾਇਲ ਲੱਗੀ ਆ ਮਤਲਬ ਇੱਕ ਸਿਰਫ ਵਿਸ਼ ਕਹਿ ਲਓ ਇੱਕ ਖਾਬ ਕਹਿ ਲਓ ਤੇ ਇਹ ਹੈਗਾ ਸੀ ਤੇ ਅਲਹਮਦੁਲਿਲਾ ਰੱਬ ਦਾ ਸ਼ੁਕਰ ਆ ਪੂਰਾ ਹੋਇਆ ਵਾ ਲੇਕਿਨ ਇਹ ਗੱਲ ਮੇਰੇ ਵਾਸਤੇ ਕਾਫੀ ਵੱਡੀ ਆ ਤੇ ਇਹ ਆ ਵੀ ਮਾਸ਼ਾਅੱਲਾ ਲੱਗੀ ਵੀ ਬੜੀ ਖੂਬਸੂਰਤ ਲੱਗ ਰਹੀ ਆ ਬੜੀ ਪਿਆਰੀ ਲੱਗ ਰਹੀ ਆ ਮੈਨੂੰ ਆਈਡੀਆ ਵੈਸੇ ਨਹੀਂ ਸੀ ਵੀ ਇੰਨੀ ਸੋਹਣੀ ਲੱਗ ਜੂਗੀ ਲੇਕਿਨ ਵਾਕਈ ਮਤਲਬ ਬਹੁਤ ਜ਼ਿਆਦਾ ਫੱਬੀ ਮਾਸ਼ਾਅੱਲਾ ਅਲਹਮਦੁਲਿਲਾ ਸ਼ੁਕਰ ਆ ਰੱਬ ਦਾ ਤੇ ਇੱਧਰ ਸੈਮ ਸਾਹਿਬ ਤਾੜੀ ਆਉਂਦੇ ਸਾਰਾ ਕੁਝ ਸੈਮ ਸਾਹਿਬ ਧੱਕੀ ਤੁਰਿਆ ਉਹਨੇ ਕੰਮ ਨੂੰ ਹੈ ਚੱਲ ਤਾੜ ਲਾ ਬਾਕੀ ਲੋ ਜੀ ਵਲੌਗ ਜਿਹੜਾ ਵਾ ਅੱਜ ਦਾ ਆਪਾਂ ਥੋੜਾ ਜਿਹਾ ਜਲਦੀ ਐਂਡ ਕਰਦੇ ਆ ਜਿੰਨਾ ਵੀ ਬਣਿਆ ਵਾ ਜਿੱਦਾਂ ਦਾ ਵੀ ਆ ਅੱਜ ਕਬੂਲਿਓ ਤੇ ਕੱਲ ਇਨਸ਼ਾਅੱਲਾ ਰੂਟੀਨ ਪ੍ਰੋਪਰ ਠੀਕ ਕਰਕੇ ਤੇ ਸਾਰਾ ਦਿਨ ਜਿਹੜਾ ਰੂਟੀਨ ਆ ਉਹ ਇਨਸ਼ਾਅੱਲਾ ਤੁਹਾਨੂੰ ਅੱਛੀ ਦਿਖਾਵਾਂਗੇ ਸੋ ਅੱਜ ਦੇ ਵਲੌਗ ਦੇ ਵਿੱਚ ਦਿਓ ਸਾਨੂੰ ਇਜਾਜ਼ਤਾਂ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਸਾਰੇ ਵੀਰਾਂ ਨੇ ਜਿੰਨੇ ਵੀ ਕਮੈਂਟਸ ਆ ਆਪਦੇ ਵੈਲਿਊਏਬਲ ਜਿਹੜੇ ਵੀ ਕਮੈਂਟ ਆ ਜਿਹੜੀਆਂ ਵੀ ਗੱਲਾਂ ਜਿਹੜੇ ਸਵਾਲ ਆ ਉਹ ਤੁਸੀਂ ਕਰ ਦੇਣੇ ਆ ਤਾਂ ਕਿ ਆਪਾਂ ਕੱਲ ਦੇ ਵਲੌਗ ਦੇ ਵਿੱਚ ਸਾਰੇ ਕਮੈਂਟਾਂ ਦਾ ਜਵਾਬ ਦਈਏ ਠੀਕ ਹੈ ਜੀ ਹੁਣ ਤੋਂ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਤੇ ਮਿਲਦੇ ਆ ਸਵੇਰ ਇੱਕ ਵੱਖਰੇ ਵਲੌਗ 'ਚ ਇੱਕ ਵੱਖਰੀ ਵੀਡੀਓ 'ਚ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ